ਪੰਜਾਬੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਬੜ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਨੇ, ਤੁਸੀਂ ਕਾਲ ਕਰ ਸਕਦੇ ਹੋ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬੈਦੀ ਕਲੋਬਸ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਧਰਮ ਸਿੰਘ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ। ਤਾਂ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਕੇਂਦਰ ਦੀ ਗੱਲਬਾਤ ਅੱਜ। ਬਿਲਕੁਲ ਜੀ, ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ ਜਿਉਂ ਤਿਉਂ। 15 ਤਰੀਕ ਤੱਕ ਕਿਸਾਨਾਂ ਨੇ ਕਿਹਾ ਕਿ ਜਿਹੜਾ ਰੇਲ ਰੋਕੋ ਆ, ਜਿਹੜੇ ਪਟੜੀਆਂ ਤੇ ਬੈਠੇ, ਉਹਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਰਿਆਇਤ ਨਹੀਂ। ਹਾਲਾਂਕਿ ਜਿਹੜੇ ਪੰਜਾਬ ਸਰਕਾਰ ਦੇ 3 ਜਾਣੇ ਨੇ ਕਮੇਟੀ ਜਿਹੜੀ ਬਣਾਈ ਆ, ਉਹਨਾਂ ਨੇ ਮੁਲਾਕਾਤ ਕਰਕੇ ਕਿਸਾਨਾਂ ਨੂੰ ਆਖਿਆ ਸੀਗਾ ਕਿ ਉਹ ਟ੍ਰੇਨ ਟਰੈਕ ਤੋਂ ਉੱਠ ਖੜਨ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਕਿਸਮ ਦੀ ਇਸ ਮਾਮਲੇ 'ਚ ਰਿਆਇਤ ਦੇ ਹੱਕ ਦੇ ਵਿੱਚ ਨਹੀਂ। 15 ਤਰੀਕ ਨੂੰ ਮੁੜ ਕੇ ਮੀਟਿੰਗ ਹੋਊਗੀ, ਉਹਦੇ ਵਿੱਚ ਅਗਲਾ ਫੈਸਲਾ ਲਿਆ ਜਾਊਗਾ ਵੀ ਟ੍ਰੇਨ ਟਰੈਕ ਜਿਹੜੇ ਉੱਥੋਂ ਉੱਠਣਾ ਜਾਂ ਨਹੀਂ। ਕਿਸਾਨਾਂ ਨੇ ਇਹ ਵੀ ਗੱਲ ਜਿਹੜੀ ਕਲੀਅਰ ਕੀਤੀ ਕਿ ਪੰਜਾਬ ਸਰਕਾਰ ਬਹਾਨੇਬਾਜ਼ੀ ਕਰ ਰਹੀ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਕਿ ਜਿਹੜਾ ਇੱਥੇ ਬਲੈਕ ਆਊਟ ਹੋ ਸਕਦਾ ਪੰਜਾਬ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਜੇ ਬੇਈਮਾਨੀ ਆ ਜਾਏ ਸਰਕਾਰ ਦੇ ਮਨ ਦੇ ਵਿੱਚ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਕੁਝ ਵੀ ਹੋ ਸਕਦਾ। ਉਹ ਕਹਿੰਦੇ ਜਿਹੜਾ ਨੈਸ਼ਨਲ ਗ੍ਰਿਡ ਹੈ, ਉੱਥੋਂ ਪੰਜਾਬ ਦਾ ਹਿੱਸਾ ਕੌਣ ਜਿਹੜਾ ਦੀ ਪਾਸੇ ਕਰ ਸਕਦਾ। ਉਹਨਾਂ ਨੇ ਜਿਹੜਾ 2 ਤੁੱਕ ਜਵਾਬ ਸੀਗਾ ਉਹ ਪੰਜਾਬ ਦੇ ਇਸ ਜਿਹੜੀ ਕਮੇਟੀ ਸੀ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਦੀ ਅਗਵਾਈ ਦੇ ਵਿੱਚ, ਉਹਨੂੰ ਇਹ ਜਵਾਬ ਜਿਹੜਾ ਜੀ ਉਹ ਦਿੱਤਾ। ਇਹ ਪਾਰਦਰਸ਼ਤਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਪਹਿਲਾਂ ਇਹ ਗੱਲ ਕਲੀਅਰ ਕਰਕੇ ਜਿਹੜਾ ਜੀ ਉਹ ਤੁਰੇ ਆ ਕਿ ਅਸੀਂ ਜਿਹੜੇ ਦਿੱਲੀ ਤੋਂ ਆਪਣੇ ਹੱਕ ਮੰਗਣ ਨਹੀਂ ਜਾ ਰਹੇ, ਆਪਣੇ ਹੱਕ ਲੈਣ ਦੇ ਵਾਸਤੇ ਗੱਲਬਾਤ ਜਿਹੜੀ ਜੀ ਉਹ ਕਰਨ ਚੱਲੇ ਆ। 29 ਜਥੇਬੰਦੀਆਂ ਇਕੱਠੀਆਂ ਸੀ। ਇੱਕ ਤਾਂ ਲੱਖੋਵਾਲ ਗਰੁੱਪ ਜਿਹੜਾ ਜੀ ਉਹ ਲਾਂਭੇ ਕਰ ਦਿੱਤਾ ਗਿਆ ਸੀਗਾ ਕਿਉਂਕਿ ਸੁਪਰੀਮ ਕੋਰਟ ਪਿਛੋਕਲੇ ਜੇ ਚਲੇ ਗਿਆ ਸੀਗਾ। ਦੂਜਾ ਉਗਰਾਹਾਂ ਗਰੁੱਪ ਆ, ਉਹ ਇਹ ਨਾਲ ਜਿਹੜਾ ਜੀ ਉਹ ਨਹੀਂ ਜਾ ਰਿਹਾ ਇਸ ਗੱਲਬਾਤ ਦੇ ਉੱਤੇ। ਜਿਹੜੇ 7 ਮੈਂਬਰੀ ਕਮੇਟੀ ਹੈ ਜੀ ਇਹਨਾਂ ਨੇ ਬਣਾਈ ਹੈ, ਜਿਹੜੀ ਗੱਲਬਾਤ ਮੂਹਰੇ ਹੋ ਕੇ ਕਰੂਗੀ। ਇੱਥੇ ਦਿੱਲੀ ਦੇ ਵਿੱਚ ਅੱਜ ਜਿਹੜੀ ਮੰਤਰਾਲੇ ਦੇ ਵਿੱਚ ਗੱਲਬਾਤ ਜਿਹੜੀ ਉਹ ਹੋਣੀ ਹੈ। ਇਹਨਾਂ 7 ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਨੇ, ਡਾਕਟਰ ਦਰਸ਼ਨਪਾਲ, ਜਗਮੋਹਨ ਸਿੰਘ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਸਾਹਨੀ ਤੇ ਕੁਲਵੰਤ ਸਿੰਘ ਸੰਧੂ, ਇਹ ਜਿਹੜਾ ਜੀ ਉਹ ਇਹਦੇ ਵਿੱਚ ਸ਼ਾਮਲ ਨੇ। ਵੈਸੇ ਜਿਹੜੀ ਉਗਰਾਹਾਂ ਗਰੁੱਪ ਹੈ, ਏਕਤਾ ਉਗਰਾਹਾਂ, ਉਹਨੇ ਵੱਖਰੇ ਤੌਰ ਦੇ ਉੱਤੇ ਜਾਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਇਸ ਕਰਕੇ ਜਿਹੜਾ ਦੀ ਗੱਲਬਾਤ ਤੋਂ ਲਾਂਭੇ ਹੋਣ ਦੀ ਗੱਲ ਕੀਤੀ ਹੈ ਕਿ ਇਹਦੇ ਵਿੱਚ ਮਜ਼ਦੂਰ ਯੂਨੀਅਨਾਂ ਨਹੀਂ ਸੱਦੀਆਂ ਗਈਆਂ, ਕੋਈ ਉਹਦਾ ਨੁਮਾਇੰਦਾ ਨਹੀਂ ਰੱਖਿਆ ਗਿਆ, ਉਹਨਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ ਨਹੀਂ ਮਿਲਿਆ। ਵੈਸੇ ਉਗਰਾਹਾਂ ਗਰੁੱਪ ਦੀ ਜਿਹੜੀ ਹੈ ਜੀ ਇਸ ਪੱਖੋਂ ਨਿਖੇਧੀ ਹੋ ਰਹੀ ਹੈ ਕਿ ਜਦੋਂ ਸੰਘਰਸ਼ ਸਾਂਝੇ ਤੌਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਲੜ ਰਹੀਆਂ ਨੇ ਤੇ ਫਿਰ ਇਹਨਾਂ ਮਾਮਲਿਆਂ ਦੇ ਉੱਤੇ ਵੀ ਉਹਨੂੰ ਸਾਥ ਜਿਹੜਾ ਜੀ ਉਹ ਦੇਣਾ ਚਾਹੀਦਾ, ਕਿਉਂਕਿ ਜੇ ਤਾਂ ਕਿਸੇ ਜਗ੍ਹਾ ਦੇ ਉੱਤੇ ਪਾਰਦਰਸ਼ਤਾ ਨਾ ਹੋਵੇ ਫਿਰ ਤਾਂ ਇਹ ਗੱਲ ਕੀਤੀ ਜਾ ਸਕਦੀ ਆ ਵੀ ਇਹ ਲੋਕੇ ਮਿਲਣ ਚਲੇ ਗਏ। ਏਦਾਂ ਦੀ ਤਾਂ ਕੋਈ ਗੱਲ ਹੈ ਨਹੀਂ। ਨਾ ਸਿਚੁਏਸ਼ਨ ਇਸ ਵੇਲੇ ਇਸ ਤਰ੍ਹਾਂ ਦੀ ਹੈਗੀ ਆ ਤੇ ਨਾ ਕੋਈ ਜਥੇਬੰਦੀ ਜਿਹੜਾ ਜਾਂ ਖਾਸ ਤੌਰ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਨੇ ਸਾਰੀਆਂ, ਇਹ ਏਦਾਂ ਦਾ ਕੋਈ ਰਿਸਕ ਲੈਣਗੀਆਂ ਕਿ ਉਹ ਚੁੱਪ ਕੀਤੇ ਗੱਲਬਾਤ ਜਿਹੜਾ ਵੀ ਕਰਨ। ਉਹਨਾਂ ਨੂੰ ਲੋਕ ਰੋਹ ਦਾ ਪਤਾ ਤੇ ਉਹ ਕਿਸ ਤਰੀਕੇ ਦਾ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਖੜਾ ਹੋ ਜਾਣਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਵੀ ਉਹ ਹੋਈ। ਦੂਸਰੀ ਗੱਲ ਜਿਹੜੀ ਇਹਨਾਂ ਨੇ ਇਹ ਸਪਸ਼ਟ ਕੀਤੀ ਆ, ਜਿਹੜੀ ਕਿ ਟੈਕਨੀਕਲੀ ਬਿਲਕੁਲ ਦਰੁਸਤ ਹੈ, ਕਿ ਜੇ ਅਸੀਂ ਕਿਉਂਕਿ ਸੈਕਿੰਡ ਟਾਈਮ ਸੱਦਾ ਆਇਆ, ਪਹਿਲਾਂ ਉਹ ਕਹਿੰਦੇ ਸਾਨੂੰ ਉਸ ਗੱਲ ਤੇ ਇਤਰਾਜ਼ ਸੀਗਾ ਕਿ ਉਹ ਸੱਦਾ ਹੀ ਨਹੀਂ ਸੀਗਾ, ਚਲੋ ਉਹਨਾਂ ਨੇ ਦੂਜਾ ਸੱਦਾ ਦੇ ਦਿੱਤਾ। ਉਹ ਕਹਿੰਦੇ ਜੇ ਗੱਲਬਾਤ ਕਰਨ ਦੇ ਲਈ ਨਹੀਂ ਜਾਂਦੇ ਤੇ ਕੇਂਦਰ ਦੀ ਸਰਕਾਰ ਬਹਾਨਾ ਲਾਊਗੀ ਵੀ ਇਹ ਦੂਜੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਢਹੇ ਦੇ ਉੱਤੇ ਚੜੇ ਹੋਏ ਆ ਤੇ ਗੱਲਬਾਤ ਤਾਂ ਇਹ ਕਰਨਾ ਹੀ ਨਹੀਂ ਚਾਹੁੰਦੇ, ਇਹ ਤਾਂ ਸਿਰਫ ਸੰਘਰਸ਼ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ। ਇਸ ਪੱਖੋਂ ਦੇਖਿਆ ਜਾਵੇ ਤਾਂ ਟੈਕਨੀਕਲੀ ਗੱਲ ਜਿਹੜੀ ਇਹਨਾਂ ਕਿਸਾਨ ਜਥੇਬੰਦੀਆਂ ਦੀ ਬਿਲਕੁਲ ਦਰੁਸਤ ਹੈ। ਗੱਲਬਾਤ ਕਰਨ 'ਚ ਕੋਈ ਹਰਜ ਨਹੀਂ। ਦੇਖੋ ਉਹ ਅੱਗੇ ਕੀ ਜਿਹੜਾ ਜੀ ਉਹ ਲੈ ਕੇ ਬੈਠੇ ਨੇ, ਔਰ ਉਮੀਦ ਕਰਦੇ ਹਾਂ ਕਿ ਜਦੋਂ ਇਹ ਗੱਲਬਾਤ ਹੋ ਜੂਗੀ ਤਾਂ ਆ ਕੇ ਜਿਹੜਾ ਜੀ ਇਹ ਲੋਕਾਂ ਦੇ ਨਾਲ ਇਸੇ ਹੀ ਪਾਰਦਰਸ਼ਤਾ ਦੇ ਨਾਲ ਦੱਸਣਗੇ ਕਿ ਉੱਥੇ ਕੀ ਗੱਲਬਾਤ ਹੋਈ, ਇਹਨਾਂ ਕੀ ਪੱਖ ਰੱਖਿਆ ਤੇ ਦੂਸਰਿਆਂ ਨੇ ਕੀ ਪੱਖ ਰੱਖਿਆ। ਜੀ ਜੀ ਬਿਲਕੁਲ, ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਹੁੰਦੀਆਂ। ਤੇ ਅੱਗੇ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਕਿ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਅਜਲਾਸ ਸੱਦਣਾ ਸੀ, ਉਸ ਦਾ ਫੈਸਲਾ ਵੀ ਸਰਕਾਰ ਕਰੂਗੀ। ਦੇਖੋ ਇਹ ਜਥੇਬੰਦੀਆਂ ਦੇ ਨਾਲ
ਦੇਰ ਪਹਿਲਾਂ ਜਿਹੜਾ ਜੀ ਹੋਇਆ ਸੀ, ਜਥੇਬੰਦੀਆਂ ਤੋਂ ਪਹਿਲਾਂ ਚਲੇ ਜਾਓ, ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਉਦੋਂ ਵੀ ਅਜਿਹੀ ਗੱਲ ਜਿਹੜੀ ਉਹ ਤੁਰੀ ਸੀ। ਉਦੋਂ ਬਾਦਲ ਅਕਾਲੀ ਦਲ ਇਹਦੇ ਹੱਕ ਦੇ ਵਿੱਚ ਨਹੀਂ ਸੀਗਾ ਇਜਲਾਸ ਸੱਦਣ ਦੇ, ਕਿਉਂਕਿ ਉਹ ਉਦੋਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਖੜਾ ਸੀ, ਜਿਹੜੇ ਬਾਅਦ ਦੇ ਵਿੱਚ ਬਿੱਲ ਬਣੇ ਤੇ ਅੱਜ ਉਹ ਕਾਨੂੰਨ ਬਣ ਗਏ। ਉਹ ਮੁੜ ਕੇ ਪਲਟ ਗਿਆ ਉਤੋਂ। ਖੈਰ, ਔਰ ਉਦੋਂ ਮੁੱਖ ਮੰਤਰੀ ਹੋਰਾਂ ਨੂੰ ਵਿਰੋਧੀ ਧਿਰ ਨੇ ਇਹ ਗੱਲ ਕਹੀ ਸੀ ਕਿ ਉਹ ਵਿਸ਼ੇਸ਼ ਇਜਲਾਸ ਜਿਹੜਾ ਜੀ ਉਹ ਸੱਦਣ। ਆਖਿਆ ਤਾਂ ਇਹ ਵੀ ਗਿਆ ਸੀਗਾ ਉਦੋਂ ਜਿਹੜਾ ਆਰਡੀਨੈਂਸਾਂ ਦੇ ਖਿਲਾਫ ਵਿਸ਼ੇਸ਼ ਇਜਲਾਸ ਜਿਹੜਾ ਹੋਇਆ ਸੀ, ਉਦੋਂ ਬਾਅਦ ਕਿਸਾਨ ਜਥੇਬੰਦੀਆਂ, ਕਿਉਂਕਿ ਉਹ ਜਿਹੜਾ ਇਜਲਾਸ ਦੀ ਰਿਪੋਰਟ ਸੀ ਉਹ ਮੁੱਖ ਮੰਤਰੀ ਸਾਹਿਬ ਨੇ ਭੇਜੀ ਹੋਈ ਨਹੀਂ ਕੇਂਦਰ ਨੂੰ, ਮੁੜ ਕੇ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਦੇ ਨਾਲ, ਔਰ ਉਹਨਾਂ ਦੀ ਮੰਗ ਇੱਕੋ ਸੀ ਕਿ ਤੁਸੀਂ ਜੋ ਕਰ ਸਕਦੇ ਹੋ ਉਹ ਇਹ ਆ ਕਿ ਵਿਸ਼ੇਸ਼ ਇਜਲਾਸ ਸੱਦ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੋ। ਇਹਦੇ ਨਾਲ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਊਗਾ ਤੇ ਗੈਰ ਕਾਂਗਰਸੀ ਸਰਕਾਰਾਂ, ਜਿਹੜੇ ਸੂਬਿਆਂ 'ਚ ਗੈਰ ਭਾਜਪਾਈ ਸਰਕਾਰਾਂ, ਮਾਫ਼ ਕਰਨਾ, ਜਿਹੜੇ ਸੂਬਿਆਂ 'ਚ ਹੈਗੀਆਂ ਨੇ, ਉਹ ਵੀ ਫਿਰ ਇਸ ਪਾਸੇ ਵੱਲ ਨੂੰ ਤੁਰ ਸਕਦੀਆਂ ਨੇ। ਤੁਹਾਡੀ ਇਹ ਕੁਝ ਜਿਹੜੇ ਟੈਕਨੀਕਲ ਪੁਆਇੰਟ ਨੇ ਰੱਦ ਕਰਨ ਵਾਲੇ, ਉਹਨੂੰ ਲੈ ਕੇ ਅੱਜ ਕੈਬਨਿਟ ਦੀ ਮੀਟਿੰਗ ਜਿਹੜੀ ਵੀ ਉਹ ਹੋਣੀ ਹੈ, ਇਹਦੇ ਵਿੱਚ ਅਜਿਹਾ ਫੈਸਲਾ ਕੋਈ ਲਿਆ ਜਾ ਸਕਦਾ ਕਿ ਵਿਸ਼ੇਸ਼ ਇਜਲਾਸ ਜਿਹੜਾ ਜੀ ਉਹ ਕਦੋਂ ਸੱਦਣਾ। ਵੈਸੇ ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਜਿਹੜਾ ਜੀ ਦਿੱਤਾ ਹੋਇਆ ਕਿ 15 ਤਰੀਕ ਤੱਕ ਜੇ ਇਜਲਾਸ ਨਹੀਂ ਸੱਦਿਆ ਜਾਂਦਾ ਤਾਂ ਉਹ ਕਾਂਗਰਸੀਆਂ ਦਾ ਹਸ਼ਰ ਵੀ ਉਹੀ ਕਰਨਗੇ ਜੋ ਭਾਜਪਾਈ ਆਗੂਆਂ ਦਾ ਕਰ ਰਹੇ, ਭਾਵ ਕਿ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾਊਗਾ। ਇਹ ਗੱਲ ਕੱਲ੍ਹ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਫਿਰ ਕਲੀਅਰ ਕੀਤੀ ਕਿ ਉਹ ਗੱਲ ਜਿਹੜੀ ਹੈਗੀ ਆ ਉਹਦੇ ਤੇ ਅਸੀਂ ਖੜੇ ਹਾਂ। ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਜਿਹੜੇ ਦੀ ਉਹ ਕਹਿੰਦੇ ਆ ਕਿ ਇਹਦੇ ਸੰਬੰਧੀ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਫੈਸਲਾ ਲਿਆ ਜਾਊਗਾ ਕਿ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆ ਉਹ ਕਦੋਂ ਸੱਦਿਆ ਜਾਵੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਆ ਉਹ ਕਹਿੰਦੇ ਮੈਂ ਕਿਸੇ ਦਬਾਅ ਦੇ ਵਿੱਚ ਫੈਸਲਾ ਨਹੀਂ ਲੈਣਾ। ਜਦੋਂ ਅਲਟੀਮੇਟਮ ਦਿੱਤਾ ਕਿਸਾਨਾਂ ਨੂੰ ਤਾਂ ਉਦੋਂ ਉਹ ਵਿੰਗ ਤਵਿੰਗ ਹੋ ਗਏ ਸੀ ਥੋੜੇ, ਔਰ ਉਦੋਂ ਬਾਅਦ ਹੀ ਇਹ ਰੱਟ ਜਿਹੜੀ ਹੈ ਜੀ ਇਹ ਸਾਰੀ ਸਰਕਾਰ ਲਾਉਣ ਲੱਗੀ ਹੈ, ਪਟੜੀਆਂ ਤੋਂ ਉੱਠੋ, ਪਟੜੀਆਂ ਤੋਂ ਉੱਠੋ, ਉਦੋਂ ਪਹਿਲਾਂ ਨਹੀਂ ਸੀ। ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਦੀ ਉਹ ਸਮਝਦੀ ਹੈ ਕਿ ਕੁਝ ਇਹਦੇ ਵਿੱਚ ਕਾਨੂੰਨਨ ਨੁਕਤੇ ਅਜਿਹੇ ਸ਼ਾਮਿਲ ਕੀਤੇ ਜਾਣ ਜਿਹਦੇ ਨਾਲ ਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੇ ਵਿੱਚ ਫੈਸਲਾ ਲੈ ਲਿਆ ਜਾਵੇ ਤਾਂ ਉਹਨੂੰ ਅਦਾਲਤ ਦੇ ਵਿੱਚ ਕੋਈ ਚੁਣੌਤੀ ਨਾ ਜਿਹੜੀ ਜੀ ਉਹ ਮਿਲ ਸਕੇ। ਅੱਜ ਕਲੀਅਰ ਜਿਹੜਾ ਹੋਊਗਾ ਕਿ ਵਿਸ਼ੇਸ਼ ਸੈਸ਼ਨ ਸੱਦਿਆ ਜਾਊਗਾ, ਨਹੀਂ ਸੱਦਿਆ ਜਾਊਗਾ, ਸੱਦਿਆ ਜਾਊਗਾ ਤਾਂ ਕਦੋਂ ਸੱਦਿਆ ਜਾਊਗਾ। ਜੀ ਜੀ ਬਿਲਕੁਲ। ਜਿਹੜੀ ਇਹਨੇ ਕਮੇਟੀ ਵੀ ਬਣਾਈ ਆ ਉਹ ਵੀ ਉਹ ਬਹਿਬਲ ਖੰਡਾਂ ਦੇ ਕਾਂਡ ਵੇਲੇ ਮੇਰੇ ਖਿਆਲ ਦੇ ਵਿੱਚ ਉਹੀ ਲੋਕ ਆ ਜਿਹੜੇ ਮਗਰਮੱਛ ਦੇ ਹੰਝੂ ਬਹਾ ਕੇ ਉੱਥੇ ਆ ਗਏ ਸੀ, ਕੀਤਾ ਕੁਛ ਨਹੀਂ ਸੀਗਾ। ਅਤੇ ਅੱਗੇ ਖੇਤੀ ਕਾਨੂੰਨ ਦੀ ਗੱਲ ਕਰੀਏ, ਜਿਨ੍ਹਾਂ ਨੇ ਲਾਗੂ ਕਰਵਾਇਆ ਸੈਂਟਰ ਸਰਕਾਰ ਦੇ ਵਜ਼ੀਰਾਂ ਨੇ, ਨਾ ਤਾਂ ਉਹਨਾਂ ਦੀ ਕੋਈ ਜ਼ਮੀਨ ਆ ਨਾ ਉਹ ਕਿਸਾਨ ਆ। ਬਿਲਕੁਲ ਜੀ, ਮੈਕਸੀਮਮ ਉਹ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਤੁਸੀਂ ਕਹਿ ਦਿਓ ਕਿ ਇਸ ਵੇਲੇ ਆਵਾਜ਼ਾਰ ਕਰਕੇ ਰੱਖਤਾ ਜੀ। 88 90 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਤੱਕ, ਨੌਜਵਾਨ ਵਰਗ, ਔਰਤ, ਬਹੁਤ ਵੱਡਾ ਜਿਹੜਾ ਜੀ ਉਹ ਵਰਗ, ਇਹ ਸਾਰੇ ਸੜਕਾਂ ਦੇ ਉੱਤੇ 19 ਦਿਨਾਂ ਤੋਂ ਆ ਕੇ ਬੈਠੇ ਹੋਏ ਆ। ਅੱਛਾ, ਇਹ ਜਿਨ੍ਹਾਂ ਨੇ ਇਹ ਸਾਰਾ ਕੁਛ ਬਣਾਇਆ ਉਹ ਨਾ ਜ਼ਮੀਨ ਵਾਲੇ ਨੇ, ਨਾ ਜਾਇਦਾਦ ਵਾਲੇ ਨੇ, ਨਾ ਕਿਸਾਨ ਨੇ, ਨਾ ਕਿਸਾਨਾਂ ਦਾ ਕੁਛ ਪਤਾ, ਤੇ ਸਲਾਹਾਂ ਉਹ ਕਿਸਾਨਾਂ ਨੂੰ ਦੇ ਰਹੇ ਆ ਵੀ ਇਹ ਤਾਂ ਖੇਤੀ ਕਾਨੂੰਨ ਹੀ ਬਹੁਤ ਵਧੀਆ ਨੇ। ਔਰ ਜਿਹੜੇ ਖੇਤਾਂ ਦੀ ਜਿਨ੍ਹਾਂ ਨੇ ਹੋਣੀ ਲਿਖੀ ਆ ਜੀ ਉਹਨਾਂ ਦੇ ਕੋਲੇ ਖੇਤੀਯੋਗ ਜ਼ਮੀਨਾਂ ਹੀ ਨਹੀਂ। ਕੇਂਦਰੀ ਕੈਬਨਿਟ ਦੇ 60% ਵਜ਼ੀਰ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਹਰੀ ਝੰਡੀ ਦਿੱਤੀ ਆ ਉਹਨਾਂ ਕੋਲੇ ਖੇਤੀ ਵਾਲੀ ਜ਼ਮੀਨ ਨਹੀਂ ਹੈ। ਕੇਂਦਰੀ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ 2 ਦਰਜਨ ਕੇਂਦਰੀ ਵਜ਼ੀਰ ਨੇ, ਜਿਹਦੇ ਤੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਇਹਨਾਂ ਦੇ ਉੱਤੇ ਸਾਈਨ ਕਰਕੇ ਮੁੜ ਕੇ ਅਸਤੀਫਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਤਾ। ਪ੍ਰਧਾਨ ਮੰਤਰੀ ਦੇ ਵੇਰਵੇ ਜਿਹੜੇ ਨੇ ਦਫ਼ਤਰ ਦੇ, ਉਹ ਇਹ ਕਹਿੰਦੇ ਆ ਕਿ ਨਰਿੰਦਰ ਮੋਦੀ ਹੋਰਾਂ ਦੇ ਕੋਲੇ ਖੇਤੀ ਵਾਲੀ ਜ਼ਮੀਨ ਨਹੀਂ ਹੈ, ਉਹਦੇ ਕੋਲ ਗੈਰ ਖੇਤੀ ਵਾਲੀ ਤੇ ਵਪਾਰਕ ਜਾਇਦਾਦ ਵੀ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਜਿਹੜਾ ਜੀ, ਉਹ ਜਿਹੜੇ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਵਾਲਾ ਦੱਸ ਰਹੇ, ਉਹਦੇ ਕੋਲ ਇੱਕ ਮਰਲਾ ਵੀ ਖੇਤ ਨਹੀਂ ਹੈ। ਵੈਸੇ ਜਿਹੜੇ ਨਰਿੰਦਰ ਮੋਦੀ ਹੋਰਾਂ ਦੀ ਪ੍ਰਾਪਰਟੀ ਆ ਉਹ 2 ਕਰੋੜ 85 ਲੱਖ ਦੀ ਜਾਇਦਾਦ ਜਿਹੜੀ ਦੀ ਉਹ ਹੈਗੀ ਆ। ਹੋਰ ਜਿਹੜੀ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹ ਉਦੋਂ 1 ਕਰੋੜ 10 ਲੱਖ ਰੁਪਏ ਦੀ ਸੀਗੀ। ਜਿਹੜੇ ਜਲ ਸ਼ਕਤੀ ਮੰਤਰੀ ਆ ਰਜਿੰਦਰ ਸ਼ੇਖਾਵਤ, 2 ਦਿਨ ਪਹਿਲਾਂ ਉਹਨਾਂ ਦਾ ਗੰਗਾ ਨਗਰ ਦੇ ਵਿੱਚ ਵਾਹਵਾ ਵਿਰੋਧ ਹੋਇਆ, ਉਹਨਾਂ ਕੋਲੇ ਵੀ ਖੇਤੀਬਾੜੀ ਜ਼ਮੀਨ ਨਹੀਂ ਹੈ। ਪ੍ਰਧਾਨ ਮੰਤਰੀ ਦੇ ਦੋਵੇਂ ਵਜ਼ੀਰ ਖੇਤੀ ਕਾਨੂੰਨਾਂ ਨੂੰ ਕਿਸਾਨੀ ਰੋਗਾਂ ਦਾ ਦਾਰੂ ਦੱਸ ਰਹੇ ਆ। ਔਰ 17ਵੀਂ ਲੋਕ ਸਭਾ ਦੇ ਵਿੱਚ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਸੰਸਦ ਮੈਂਬਰ ਜਿਹੜੇ ਨੇ ਉਹਨਾਂ ਦੀ ਗਿਣਤੀ 191 ਹੈ। ਔਰ 2 ਦਰਜਨ ਕੇਂਦਰੀ ਵਜ਼ੀਰਾਂ ਚੋਂ 14 ਕੋਲੇ ਖੇਤ ਹੈ ਨਹੀਂ ਗੇ। ਰੱਖਿਆ ਮੰਤਰੀ ਰਾਜਨਾਥ ਦੇ ਕੋਲੇ 1.25 2 ਕਰੋੜ ਰੁਪਏ ਦੀ ਖੇਤੀਬਾੜੀ ਜ਼ਮੀਨ ਹੈ।
ਅਮਿਤ ਸ਼ਾਹ ਦੇ ਕੋਲੇ ਕੋਈ 80 ਲੱਖ ਰੁਪਏ ਦੀ ਜਿਹੜੀ ਜ਼ਮੀਨ ਹੈ ਉਹ 11 ਏਕੜ ਦੇ ਕਰੀਬ। ਵਿੱਤ ਮੰਤਰੀ ਜਿਹੜੀ ਨਿਰਮਲਾ ਸੀਤਾਰਮਨ ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਕੋਲੇ ਖੇਤੀ ਵਾਲੀ ਜ਼ਮੀਨ ਨਹੀਂ ਹੈ। ਮੁਖਤਾਰ ਅਬਾਸ ਨਕਵੀ ਦੀ ਪਤਨੀ ਦੇ ਕੋਲੇ 13 ਵਿਗੇ ਹੈ ਸਿਰਫ। ਔਰ ਕੇਂਦਰੀ ਵਜ਼ੀਰ ਪ੍ਰਹਿਲਾਦ ਜੋਸ਼ੀ, ਮਹਿੰਦਰਨਾਥ ਪਾਂਡੇ, ਗਿਰੀਰਾਜ, ਪੀਯੂਸ਼ ਗੋਇਲ, ਡਾਕਟਰ ਹਰਸ਼ਵਰਧਨ, ਅਰਜੁਨ ਮੁੰਡਾ, ਸੁਬਰਾਮਨੀਅਮ ਜੈਸ਼ੰਕਰ, ਥਾਵਰ ਚੰਦ ਗਹਿਲੋਤ, ਇਹਨਾਂ ਕੋਲੇ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਤੇ ਫੈਸਲੇ ਕਿਸਾਨਾਂ ਦੇ ਇਹ ਕਰ ਰਹੇ ਆ ਔਰ ਕਿਸਾਨਾਂ ਨੂੰ ਇਹ ਦੱਸ ਰਹੇ ਆ ਕਿ ਜਿਹੜੇ ਕੇਂਦਰ ਦੀ ਸਰਕਾਰ ਨੇ ਫੈਸਲੇ ਕੀਤੇ ਆ ਇਹ ਕਿਸਾਨਾਂ ਨੂੰ ਕਿਵੇਂ ਕੁਝ ਕੁ ਸਮੇਂ ਦੇ ਵਿੱਚ ਕਿਤੇ ਦਾ ਕਿਤੇ ਜਿਹੜਾ ਵੀ ਉਹ ਲੈ ਜਾਣਗੇ। ਹੁਣ ਕਿਤੇ ਦਾ ਕਿਤੇ ਕਿੱਥੇ ਲੈ ਜਾਣਗੇ ਜਿਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਸੀ ਇਹ ਖੇਤੀ ਕੀ ਹੁੰਦੀ ਆ, ਇਹਦੇ ਵਿੱਚ ਮੁਸ਼ਕਲਾਂ ਕੀ ਨੇ, ਇਹ ਕਿਵੇਂ ਘਾਟੇ ਬੰਦਾ ਸੌਦਾ ਬਣ ਗਿਆ ਜੀ, ਉਹ ਕਿਸਾਨਾਂ ਦੀ ਹੋਣੀ ਲਿਖ ਰਹੇ ਹੋ। ਜੀ ਜੀ ਬਿਲਕੁਲ। ਤੇ ਅੱਗੇ ਸੀਬੀਆਈ ਦੀ ਗੱਲ ਕਰੀਏ, ਹਾਥਰਸ ਦੀ ਜਾਂਚ ਸ਼ੁਰੂ ਕੀਤੀ ਹੈ। ਤਾਂ ਇਹਦੇ ਜਿਹੜੀ ਇਹ ਦਲਿਤ ਕੁੜੀ ਸੀ ਜਿਹਦੇ ਨਾਲ ਕਥਿਤ ਜਬਰ ਜਨਾਹ ਤੇ ਮੌਤ ਦੇ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਬੁਲਗੜੀ ਪਿੰਡ ਦੇ ਵਿੱਚ ਸੀਬੀਆਈ ਜਿਹੜੀ ਵੀ ਉਹ ਪਹੁੰਚੀ ਔਰ ਪਰਿਵਾਰਕ ਮੈਂਬਰਾਂ ਦੇ ਨਾਲ ਉਹਨੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਉਹ ਕੀਤੀ, ਜਾਣਕਾਰੀ ਹਾਸਲ ਕੀਤੀ। ਜਿੱਥੇ ਇਹ ਘਟਨਾ ਵਾਪਰੀ ਸੀ ਉਹ ਥਾਂ ਦਾ ਮੁਆਇਨਾ ਕੀਤਾ। ਜਿਹੜੇ ਇਹ ਕੁੜੀ ਸੀ ਪੀੜਤ, ਉਹਦੇ ਭਰਾ ਦੇ ਬਿਆਨ ਦਰਜ ਕਰਨ ਦੇ ਵਾਸਤੇ ਉਹਨੂੰ ਆਪਣੇ ਨਾਲ ਲੈ ਗਈ। ਜਦੋਂ ਉਹਨੂੰ ਲਿਜਾਇਆ ਜਾ ਰਿਹਾ ਸੀ ਤਾਂ ਰੌਲਾ ਪੈ ਗਿਆ ਕਿ ਉਹਨੂੰ ਗ੍ਰਿਫਤਾਰ ਕਰ ਲਿਆ। ਪਰ ਸੀਬੀਆਈ ਨੇ ਇਹ ਜਿਹੜਾ ਜੀ ਸਪਸ਼ਟ ਕੀਤਾ ਕਿ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਜਾਂਚਕਾਰਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਜੁਰਮ ਦੇ ਬਾਰੇ, ਉਹਨਾਂ ਦੀ ਰਿਹਾਇਸ਼ ਤੇ ਗੱਲਬਾਤ ਜਿਹੜੀ ਉਹ ਕੀਤੀ। ਅਧਿਕਾਰੀਆਂ ਨੇ ਲੋਕਲ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਅਪਰਾਧ ਵਾਲੀ ਥਾਂ ਦੀ ਘੇਰਾਬੰਦੀ ਕਰੇ ਕਿਉਂਕਿ ਉਹ ਥਾਂ ਪਿਛਲੇ 29 ਦਿਨਾਂ ਤੋਂ ਆਮ ਲਾਂਘਾ ਬਣ ਗਈ। ਔਰ ਫੋਰੈਂਸਿਕ ਮਾਹਰਾਂ ਦੀ ਟੀਮ ਵੀ ਸੀ। ਹੁਣ ਉੱਥੇ ਫੋਰੈਂਸਿਕ ਮਾਹਰਾਂ ਨੇ ਇੰਨੇ ਦਿਨਾਂ ਤੋਂ ਬਾਅਦ ਕੀ ਲੱਭਣਾ, ਇਹ ਸਭ ਨੂੰ ਜਿਹੜਾ ਵੀ ਉਹ ਪਤਾ। ਸੀਬੀਆਈ ਨੇ ਹਾਥਰਸ ਟੀਮ ਦੇ ਵਿੱਚ 4 ਹੋਰ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਕੀਤੇ ਨੇ। ਇਹਦੇ ਵਿੱਚ ਚੰਡੀਗੜ੍ਹ ਐਂਟੀ ਕਰਪਸ਼ਨ ਬਿਊਰੋ ਜਿਹੜਾ ਹੈ ਜੀ, ਇਹਦਾ ਡਿਪਟੀ ਹੈਗਾ ਐਸਪੀ ਸੀਮਾ ਪਹੂਜਾ, ਉਹਨੂੰ ਜਾਂਚ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਦਿੱਲੀ ਐਂਟੀ ਕਰਪਸ਼ਨ ਬਿਊਰੋ ਦੇ ਐਡੀਸ਼ਨਲ ਐਸਪੀ VK ਸ਼ੁਕਲਾ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਉਧਰ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ ਹਾਥਰਸ ਜਬਰ ਜਨਾਹ ਪੀੜਤਾ ਦਾ ਅੱਧੀ ਰਾਤ ਨੂੰ ਕੀਤੇ ਸੰਸਕਾਰ ਨੂੰ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਕਰਾਰ ਦਿੰਦਿਆਂ ਇਸ ਮਾਮਲੇ ਦੇ ਵਿੱਚ ਸਬੰਧਤਾਂ ਦੀ ਜ਼ਿੰਮੇਵਾਰੀ ਨਿਰਧਾਰਤ ਕਰਨ ਦੇ ਵਾਸਤੇ ਕਿਹਾ। ਹਾਈ ਕੋਰਟ ਦਾ ਜਿਹੜਾ ਲਖਨਊ ਬੈਂਚ ਹੈ ਉਹਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਹਾਥਰਸ ਵਰਗੇ ਮਾਮਲਿਆਂ ਦੇ ਵਿੱਚ ਅੰਤਮ ਸੰਸਕਾਰ ਸੰਬੰਧੀ ਨਿਯਮ ਤੈਅ ਕੀਤੇ ਜਾਣ। ਔਰ ਜਸਟਿਸ ਪੰਕਜ ਮਿੱਤਲ ਤੇ ਜਸਟਿਸ ਰੰਜਨ ਰੋਏ ਦੇ ਬੈਂਚ ਨੇ ਯੂਪੀ ਦੇ ਅਧਿਕਾਰੀਆਂ, ਸਾਰੀਆਂ ਸਿਆਸੀ ਪਾਰਟੀਆਂ ਤੇ ਜਨਤਕ ਤੌਰ ਤੇ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ ਦੇ ਨਿਰਦੇਸ਼ ਜਿਹੜੇ ਵੀ ਉਹ ਦਿੱਤੇ ਸੀਗੇ। ਉਹਦੇ ਨਾਲ ਹੀ ਬੈਂਚ ਨੇ ਹਾਥਰਸ ਦੇ ਜ਼ਿਲ੍ਹਾ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਨਿਰਦੇਸ਼ ਜਿਹੜੇ ਵੀ ਉਹ ਦਿੱਤੇ ਨੇ ਇਸ ਮਾਮਲੇ ਦੇ ਉੱਤੇ। ਸੋ ਅਦਾਲਤ ਜਿਹੜੀ ਹੈ ਜੀ ਹਾਈ ਕੋਰਟ ਖਾਸ ਤੌਰ ਦੇ ਉੱਤੇ ਉਹਨੇ ਜੋ ਟਿੱਪਣੀਆਂ ਇਹਦੇ ਵਿੱਚ ਕੀਤੀਆਂ ਨੇ ਬੜੀਆਂ ਅਹਿਮ ਨੇ ਜੀ। ਖਾਸ ਤੌਰ ਦੇ ਉੱਤੇ ਹਿਊਮਨ ਰਾਈਟਸ ਦੀ ਵੱਡੀ ਉਲੰਘਣਾ ਜਿਹੜਾ ਵੀ ਉਹ ਕਰਾਰ ਦਿੱਤਾ ਇਲਾਹਾਬਾਦ ਦੀ ਹਾਈ ਕੋਰਟ ਨੇ। ਜਿਹੜੇ ਭਗਤ ਅਜੇ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਪਰਿਵਾਰ ਨੂੰ ਹੀ ਦੋਸ਼ੀ ਠਹਿਰਾਈ ਜਾਂਦੇ ਆ। ਵੈਸੇ ਉਹਨਾਂ ਦੀ ਸਿਹਤ ਤੇ ਤਾਂ ਕੋਈ ਅਸਰ ਹੋਣਾ ਨੀਗਾ, ਪਰ ਇਹ ਬਹੁਤ ਵੱਡਾ ਤੁਸੀਂ ਕਹਿ ਲਓ ਕਿ ਇੱਕ ਟਿੱਪਣੀ ਹੈ ਇਲਾਹਾਬਾਦ ਹਾਈ ਕੋਰਟ ਦੀ। ਜੀ ਦੇਖੋ, ਅਖੀਰ ਦੇ ਵਿੱਚ ਹੁੰਦਾ ਵੀ ਆ ਕੁਛ ਕਿ ਨਹੀਂ। ਤੇ ਅੱਗੇ ਮੁਲਕ ਭਰ ਦੇ ਵਿੱਚ ਜੇ ਕੋਵਿਡ ਦੇ ਕੇਸਾਂ ਦੀ ਦੇਖਿਆ ਜਾਵੇ ਤਾਂ ਗਿਰਾਵਟ ਆਈ ਆ, ਪਰ ਪੰਜਾਬ ਦੇ ਵਿੱਚ ਮੌਤਾਂ ਦੀ ਦਰ ਹਜੇ ਵੀ ਉਨੀ ਆ। ਕਦੀ ਕਿਉਂਕਿ ਇੱਕ ਵਾਰੀ ਤਾਂ ਜਿਹੜੇ ਨਵੇਂ ਕੇਸ ਆ ਰਹੇ ਸੀਗੇ ਮੁਲਕ ਭਰ ਦੇ ਵਿੱਚ ਉਹਨਾਂ ਦੀ ਗਿਣਤੀ ਲੱਖ ਨੂੰ ਟੱਪ ਗਈ ਸੀਗੀ। ਔਰ 90,000, 91, 92 ਇੰਨੇ ਜਿਹੜੇ ਵੀ ਉਹ ਕਈ ਦਿਨ ਚੱਲਦੇ ਰਹੇ। ਹੁਣ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਠੱਲ ਜਿਹੜੀ ਹੈ ਜੀ ਉਹ ਪਈ ਹੈ। 63,520 ਨਵੇਂ ਕੇਸ ਜਿਹੜੇ 24 ਘੰਟਿਆਂ ਦੇ ਵਿੱਚ ਪਿਛਲੇ ਆਏ ਆ ਜੀ। 723 ਡੈਥ ਹੋਈਆਂ, ਡੈਥ ਘੱਟ ਗਈਆਂ। ਡੈਥ ਜਿਹੜੀਆਂ ਦੀ ਉਹ ਰੇਸ਼ੋ ਘਟੀ, ਜਿਹੜੀ ਕਿ ਰਾਹਤ ਵਾਲੀ ਖਬਰ ਹੈ। ਮਹਾਰਾਸ਼ਟਰ ਜਿੱਥੇ 14,000 ਜਿਹੜਾ ਜੀ ਉਹ ਮਾਮਲਾ ਆ ਰਿਹਾ ਸੀ, 8522 ਨਵੇਂ ਮਾਮਲੇ ਸਾਹਮਣੇ ਆਏ, 130 ਡੈਥ ਹੋਈਆਂ। ਡੈਥ ਜਿਹੜੀ ਸੀ ਉਹ 1000 ਤੋਂ ਵੀ ਟੱਪਦੀ ਹੋਈ ਸੀਗੀ। ਦਿੱਲੀ ਦੇ ਵਿੱਚ ਜਿਹੜੇ ਕੇਸ ਨੇ ਉਹ 3036 ਆਏ, 45 ਡੈਥ ਜਿਹੜੀਆਂ ਦੀ ਉਹ ਹੋਈਆਂ। ਇੱਥੇ ਵੀ ਡੈਥ ਰੇਸ਼ੋ ਜਿਹੜੀ ਆ ਉਹ ਘਟੀ ਆ। ਆਪਾਂ ਪੰਜਾਬ ਦੀ ਗੱਲ ਜਿਹੜੀ ਜੀ ਉਹ ਕਰੀਏ, 676 ਨਵੇਂ ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ, 1,25,211 ਜਿਹੜੇ ਜੀ ਟੋਟਲ ਮਾਮਲੇ ਹੋਏ ਔਰ 34 ਡੈਥ ਹੋਈਆਂ।
ਜੇ ਆਪਾਂ ਡੈਥ ਰੇਸ਼ੋ ਦੀ ਗੱਲ ਕਰਦੇ ਹਾਂ ਤੇ ਦੇਖੋ ਆਬਾਦੀ ਦੇ ਲਿਹਾਜ਼ ਦੇ ਨਾਲ ਜਿਹੜੀਆਂ ਜੀ ਇਹ ਡੈਥ ਜ਼ਿਆਦਾ ਨੇ। ਹਰਿਆਣੇ ਦੇ ਵਿੱਚ 1081 ਨਵੇਂ ਮਾਮਲੇ ਸਾਹਮਣੇ ਆਏ, 9 ਡੈਥ ਹੋਈਆਂ। 9 ਤੇ 34 ਦਾ ਅੰਕੜਾ ਬਹੁਤ ਵੱਡਾ ਫਰਕ ਹੈ ਜੀ ਡੈਥ ਹਿਸਾਬ ਦੇ ਨਾਲ, ਜਿਹੜਾ ਕਿ ਇਸ਼ਾਰਾ ਕਿਤੇ ਨਾ ਕਿਤੇ ਸਿਹਤ ਸਿਸਟਮ ਵੱਲ ਵੱਡਾ ਕਰਦਾ। ਸਿਹਤ ਮੰਤਰੀ ਕਰੋਨਾ ਪੋਜ਼ਿਟਿਵ ਹੋ ਗਏ ਔਰ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਇਹ ਆਪਣੇ ਆਪ ਦੇ ਵਿੱਚ ਬਹੁਤੇ ਸਵਾਲਾਂ ਦਾ ਜਵਾਬ ਹੈ ਕਿ ਸਿਹਤ ਮੰਤਰੀ ਨੂੰ ਆਪਣੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਉੱਤੇ ਕੋਈ ਭਰੋਸਾ ਨਹੀਂ, ਸਰਕਾਰੀ ਹਸਪੀਟਲਾਂ ਦੇ ਉੱਤੇ, ਜਿਹਦੇ ਕਰਕੇ ਉਹ ਉਹਨਾਂ ਦਾ ਇਲਾਜ ਜਿਹੜਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਹੋ ਰਿਹਾ। ਇਹ ਲਗਾਤਾਰ 5ਵਾਂ ਦਿਨ ਹੈ ਜੀ ਜਦੋਂ ਮੁਲਕ ਭਰ ਦੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਘਟੀ ਆ। ਸਿਹਤ ਮੰਤਰੀ ਜਿਹੜੇ ਜੀ ਉਹ ਕਹਿੰਦੇ ਆ ਕਿ ਤਿਉਹਾਰਾਂ ਦਾ ਸੀਜ਼ਨ ਤੇ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਲੋਕ ਅਵੇਸਲੇ ਨਾ ਹੋਣ, ਚੌਕਸੀ ਵਰਤਣ। ਇਹ ਕਿਹਾ ਕਿ ਇਹ ਠੰਡ ਦੇ ਆਉਣ ਦੇ ਨਾਲ ਜਿਹੜਾ ਜੀ ਇਹਦੇ ਰੰਗ ਵਧਣ ਦੇ ਵੱਡੇ ਅਸਾਰ ਨੇ। ਇਹ ਭਾਰਤ ਦੇ ਸਿਹਤ ਮੰਤਰੀ ਨੇ ਜਿਹੜੀ ਉਹ ਗੱਲ ਕਹੀ ਆ। ਬਾਕੀ ਦੇਖਦੇ ਹਾਂ ਜੀ ਕਿਸ ਪਾਸੇ ਵੱਲ ਨੂੰ ਜਾਂਦੇ ਨੇ। ਅਟਕਲਾਂ ਨੇ, ਇਹ ਅਟਕਲਾਂ ਉਹੀ ਲਾ ਰਹੇ ਆ ਜਿਹੜੇ ਕਹਿੰਦੇ ਸੀ 18 ਦਿਨ ਦਿਓ, 18 ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਵੱਡੀ ਇੱਕ ਜੰਗ ਆ ਉਹ ਜਿੱਤ ਕੇ ਤੁਹਾਨੂੰ ਦਿਖਾਵਾਂਗੇ। ਤੇ ਉਦੋਂ ਬਾਅਦ ਕੀ ਹਾਲਾਤ ਬਣੇ ਉਹ ਸਭ ਦੇ ਸਾਹਮਣੇ ਹੈ। ਬਿਲਕੁਲ ਜੀ ਬਿਲਕੁਲ, ਜੰਗ ਤਾਂ ਕੋਈ ਹੋਰ ਹੀ ਲੜ ਰਹੇ ਅੰਦਰ ਬੈਠ ਕੇ। ਤੇ ਅੱਗੇ ਬਹਿਬਲ ਕਲਾਂ ਗੋਲੀ ਕਾਂਡ ਦੀ ਜੇ ਗੱਲ ਕਰੀਏ ਤਾਂ 5 ਸਾਲ ਹੋ ਗਏ, ਅਜੇ ਤੱਕ ਵੀ ਕੋਈ ਇਨਸਾਫ ਨਹੀਂ ਮਿਲਿਆ। ਉਹ ਜਿਹੜੀ ਇੰਗਲਿਸ਼ ਦੀ ਕਹਾਵਤ ਹੈ ਜੀ ਕਿ ਜਸਟਿਸ ਡਿਲੇ ਜਸਟਿਸ ਡਿਨਾਇਲ, ਉਹ ਇੱਥੇ ਵੀ ਜਿਹੜੀ ਦੀ ਉਹ ਲਾਗੂ ਹੁੰਦੀ ਪ੍ਰਤੀਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ 5 ਸਾਲ ਬੀਤਣ ਤੋਂ ਬਾਅਦ ਅਜੇ ਵੀ ਪੀੜਤਾਂ ਨੂੰ ਇਨਸਾਫ ਦੀ ਆਸ ਨਹੀਂ ਵਿਖਾਈ ਦੇ ਰਹੀ ਜੀ। ਵਿਸ਼ੇਸ਼ ਜਾਂਚ ਟੀਮ ਜਿਹੜੀ SIT ਆ ਉਸ ਵੇਲੇ ਦੇ DGP ਸਮੇਤ ਸੈਣੀ, IG ਪਰਮਰਾਜ ਅਮਰਾਨੰਗਲ, SSP ਚਰਨਜੀਤ ਸ਼ਰਮਾ, SP ਬਲਜੀਤ ਸਿੱਧੂ, ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ, ਥਾਣਾ ਬਾਜਾਖਾਨਾ ਦਾ SHO ਅਮਰਜੀਤ ਸਿੰਘ ਕੁਲਾਰ ਔਰ ਇਹਦੇ ਵਿੱਚ ਪਰਮਜੀਤ ਸਿੰਘ ਪੰਨੂ, ਸਿਟੀ ਕੋਟਕਪੂਰਾ ਦਾ SHO ਗੁਰਦੀਪ ਭੰਡੇਰ, ਇਹਨਾਂ ਨੂੰ ਮੁਲਜ਼ਮ ਵਜੋਂ ਤਾਂ ਨਾਮਜ਼ਦ ਕਰ ਲਿਆ। ਪਰ SIT ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਮੇਤ ਸੈਣੀ, ਅਮਰਾਨੰਗਲ, ਬਾਕੀ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਅਕਾਲੀ ਦਲ ਬਾਦਲ ਦਾ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ 14 ਅਕਤੂਬਰ ਨੂੰ ਸਵੇਰੇ ਪੁਲਿਸ ਦੀ ਗੋਲੀ ਦੇ ਨਾਲ ਪਿੰਡ ਨਿਆਮੀਵਾਲਾ ਦਾ ਵਸਨੀਕ ਕ੍ਰਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦਾ ਵਸਨੀਕ ਗੁਰਜੀਤ ਸਿੰਘ ਦੀ ਮੌਤ ਹੋਈ ਸੀ। 33 ਜਾਣੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਧਰਨਾਕਾਰੀਆਂ ਦੇ ਖਿਲਾਫ ਪੇਸ਼ ਕੀਤਾ। 2 ਕਤਲਾਂ ਦੇ ਮਾਮਲੇ ਦੇ ਵਿੱਚ 8 ਦਿਨਾਂ ਬਾਅਦ 21 ਅਕਤੂਬਰ ਨੂੰ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ। ਇਸ ਤੋਂ ਬਾਅਦ DGP ਸਮੇਤ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ। ਮਾਮਲੇ ਦੀ ਜਾਂਚ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਦੇ ਦਿੱਤੀ। ਸੂਬੇ ਦੇ ਵਿੱਚ ਸਰਕਾਰ ਬਦਲੀ, ਇਹਦੀ ਜਾਂਚ ਦੇ ਵਾਸਤੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਿਤ ਹੋ ਗਿਆ। ਉਹਨੇ ਰਿਪੋਰਟ ਦੇ ਦਿੱਤੀ। ਬਹਿਬਲ ਗੋਲੀ ਕਾਂਡ ਦੇ ਵਿੱਚ ਪੁਲਿਸ ਨੂੰ ਕਸੂਰਵਾਰ ਮੰਨਿਆ। ਇਸੇ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਪੰਜਾਬ ਸਰਕਾਰ ਨੇ ਸਿੱਟ ਕਾਇਮ ਕਰਤੀ, ਜਿਹਦੇ ਵਿੱਚ IG ਕੋਰ ਵਿਜੇ ਪ੍ਰਤਾਪ ਸਿੰਘ ਦੀ ਅਹਿਮ ਭੂਮਿਕਾ ਰਹੀ ਤੇ ਅੱਜ ਵੀ ਹੈਗੀ ਹੈ। ਸਿੱਟ ਨੇ ਦਾਅਵਾ ਇਹ ਕੀਤਾ ਕਿ 80% ਤੋਂ ਵੱਧ ਪੜਤਾਲ ਮੁਕੰਮਲ ਕਰ ਲਈ ਗਈ ਹੈ। ਜਾਂਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਹੁਣ ਤੱਕ 2 ਚਲਾਨ ਪੇਸ਼ ਕਰ ਚੁੱਕੀ ਹੈ। ਜਾਂਚ ਟੀਮ ਆਪਣੀ ਪੜਤਾਲ ਦੇ ਵਿੱਚ ਦਾਅਵਾ ਕਰਦੀ ਹੈ ਕਿ ਨਿਹੱਥੇ ਲੋਕਾਂ ਤੇ ਗੋਲੀ ਚਲਾਉਣ ਵਾਲੇ IG ਪਰਮਰਾਜ ਅਮਰਾਨੰਗਲ, DGP ਸਮੇਤ ਸੈਣੀ, ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਕਥਿਤ ਤੌਰ ਤੇ ਸਾਜ਼ਿਸ਼ ਰਚੀ। ਪਰ ਇਸ ਦਾਅਵੇ ਦੇ ਬਾਵਜੂਦ ਜਾਂਚ ਟੀਮ ਅਜੇ ਤੱਕ ਸੁਖਬੀਰ ਬਾਦਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕਰ ਸਕੀ। ਇਸ ਮਾਮਲੇ ਦੇ ਵਿੱਚ ਨਾਮਜ਼ਦ ਹੋਏ ਮੁਲਜ਼ਮ ਉੱਚ ਪੁਲਿਸ ਅਧਿਕਾਰੀ ਹੋਣ ਕਰਕੇ ਅਦਾਲਤਾਂ ਵਿੱਚ ਜਿਹੜੀ ਉਹਦੀ ਤੋਰ ਹੈ ਕਾਫੀ ਮੱਧਮ ਹੋ ਗਈ। ਅਗਲੇ ਦਿਨਾਂ ਦੇ ਵਿੱਚ ਜਾਂਚ ਟੀਮ ਗੁਰਮੀਤ ਰਾਮ ਰਹੀਮ ਤੱਕ ਪਹੁੰਚ ਸਕਦੀ ਹੈ। ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਕਿਹਾ ਕਿ ਇਨਸਾਫ ਦੀ ਉਡੀਕ ਬਹੁਤ ਲੰਮੀ ਹੋ ਗਈ ਆ, ਅਜੇ ਵੀ ਪਤਾ ਨਹੀਂ ਕਿ ਮੁਲਜ਼ਮਾਂ ਦਾ ਬਾਰੇ ਅਦਾਲਤ ਦਾ ਫੈਸਲਾ ਜਿਹੜਾ ਜੀ ਉਹ ਕਦੋਂ ਆਊਗਾ। ਕੁੰਵਰ ਵਿਜੇ ਪ੍ਰਤਾਪ ਹੋਰੀ ਜਿਹੜੇ ਜੀ ਉਹ ਇਕੱਲੇ ਹੀ ਡਟੇ ਹੋਏ ਨੇ ਇਸ ਮਾਮਲੇ 'ਚ। ਇੱਕ ਕਿਸਮ ਦੇ ਨਾਲ ਇਹ ਕਹਿੰਦੇ ਨੇ ਕਿ ਪੜਤਾਲ ਲਗਭਗ ਮੁਕੰਮਲ ਹੋਣ ਵਾਲੀ ਹੈ। ਤੁਹਾਨੂੰ ਪਤਾ ਸੀ ਲੱਗਦਾ ਹੈਗਾ ਵੀ ਇਹਦੇ ਵਿੱਚੋਂ ਕੁਛ ਨਿਕਲੂਗਾ? ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਬਹੁਤ ਦੇਰ ਤੋਂ ਬਹੁਤ ਮਿਹਨਤ ਕਰ ਰਹੇ ਆ। ਕੀ ਇਹ ਰਲ ਮਿਲ ਕੇ ਅਕਾਲੀ ਕਾਂਗਰਸੀ ਕੁਛ ਹੋਣ ਦੇਣਗੇ? ਦੇਖੋ ਜੇ ਆਪਾਂ ਗੱਲ ਕਰੀਏ, ਜਿਵੇਂ ਇਹਦੀ ਮੈਂ 2 ਮਿਸਾਲਾਂ ਤੁਹਾਨੂੰ ਦੇਣਾ ਜੀ। ਇੱਕ ਤਾਂ SP ਬਿਕਰਮਜੀਤ ਸਿੰਘ ਹੈ ਜਿਹਨੂੰ ਇਹਨਾਂ ਨੇ ਸਸਪੈਂਡ ਕਰਤਾ ਸੀ।
ਉਹ ਹਾਈ ਕੋਰਟ ਚਲੇ ਗਏ ਆਪਣੇ ਸਸਪੈਂਸ਼ਨ ਦੇ ਵਿਰੋਧ ਦੇ ਵਿੱਚ। ਜਦੋਂ ਹਾਈ ਕੋਰਟ ਦੇ ਵਿੱਚ ਕੇਸ ਲੱਗਿਆ ਤੇ ਪੰਜਾਬ ਸਰਕਾਰ ਦਾ ਕੋਈ ਵਕੀਲ ਹੀ ਨਹੀਂ ਗਿਆ ਉਹਦੇ ਜਿਹੜਾ ਜੀ ਪੇਸ਼ ਹੋਣ ਦੇ ਵਾਸਤੇ। ਉਹ ਜਿਹੜਾ ਸਸਪੈਂਡ ਕੀਤਾ ਸੀ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ, ਤੇ ਫੈਸਲਾ ਇੱਕ ਤਰਫਾ ਹੋ ਗਿਆ। ਬਿਕਰਮਜੀਤ ਸਿੰਘ ਨੂੰ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਜੀ। ਦੂਜਾ ਮਾਮਲਾ ਹੈ ਸੁਮੇਧ ਸੈਣੀ ਦਾ। ਸੁਮੇਧ ਸੈਣੀ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਜੀ ਉਹ ਬਲੈਂਕਟ ਬੇਲ ਉਹਨੂੰ ਮਿਲੀ ਹੋਈ ਹੈ, ਔਰ ਉਹਨੇ ਇਹ ਕਿਹਾ ਕਿ ਜਿੰਨੀ ਦੇਰ ਉਹ ਪੁਲਿਸ ਆਫੀਸਰ ਰਿਹਾ ਕਿਸੇ ਵੀ ਅਹੁਦੇ ਦੇ ਉੱਤੇ, ਉਸ ਮਾਮਲੇ ਦੇ ਉੱਤੇ ਉਹਨੂੰ ਬਲੈਂਕਟ ਬੇਲ ਚਾਹੀਦੀ ਵੀ ਉਹਨੂੰ ਹਫ਼ਤਾ ਤੋਂ ਪਹਿਲਾਂ ਗ੍ਰਿਫਤਾਰੀ ਨਹੀਂ ਕੀਤਾ ਜਾ ਸਕਦਾ। ਇਹਦਾ ਨੋਟਿਸ ਜਾਰੀ ਹੋ ਗਿਆ ਪੰਜਾਬ ਸਰਕਾਰ ਨੂੰ। ਤੁਸੀਂ ਹੈਰਾਨ ਹੋਵੋਗੇ ਕਿ ਇਸ ਮਾਮਲੇ ਦੇ ਉੱਤੇ ਨੋਟਿਸ ਦਾ ਜਵਾਬ ਹੀ ਨਹੀਂ ਤਿਆਰ ਕਰਕੇ ਲੈ ਕੇ ਗਏ ਪੰਜਾਬ ਪੁਲਿਸ ਦੇ ਜਿਹੜੀ ਇਹ ਫੌਜ ਰੱਖੀ ਹੋਈ ਆ ਵਕੀਲਾਂ ਦੀ, ਜਿਹਦੀ ਅਗਵਾਈ ਜਿਹੜੇ ਐਡਵੋਕੇਟ ਜਨਰਲ ਅਤੁਲ ਨੰਦਾ ਜਿਹੜੇ ਜੀ ਉਹ ਕਰ ਰਹੇ ਨੇ। ਜੇ ਮੰਨ ਲਓ ਹੁਣ SIT ਨੇ ਜਿਹੜਾ ਜੀ ਇਹ ਕੀਤਾ, ਇੱਥੋਂ ਤੱਕ ਲਿਆਂਦਾ, ਉਹਨੇ ਫੰਦਾ ਲਿਆਂਦਾ, ਇਹਦਾ ਸਾਰਾ ਕ੍ਰੈਡਿਟ ਜਿਹੜਾ ਜੀ ਉਹ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਜਾਂਦਾ, ਜਿੱਥੋਂ ਤੱਕ ਜਿੰਨਾ ਉਹ ਕਰ ਸਕੇ ਆ, ਕਿਉਂਕਿ ਆਫਟਰ ਆਲ ਉਹਨਾਂ ਦੀਆਂ ਲਿਮਿਟੇਸ਼ਨ ਨੇ। ਹੁਣ ਜਾਣਾ ਤਾਂ ਅਦਾਲਤਾਂ ਦੇ ਵਿੱਚ ਇਹਨਾਂ ਦੀ ਮਾਮਲਾ, ਅਦਾਲਤਾਂ ਦੇ ਵਿੱਚ ਅਤੁਲ ਨੰਦਾ ਐਂਡ ਟੀਮ ਜਿਹੜੀ ਹੈ ਜੀ ਉਹ ਬੈਠੀ ਹੋਈ ਹੈ, ਜਿਹੜੀ ਕਿ ਜਿਹਨੇ ਕਿਸੇ ਨੂੰ ਕੁਛ ਨਹੀਂ ਹੋਣ ਦੇਣਾ ਜਿੰਨੀ ਦੇਰ ਤੱਕ ਉਹ ਬੈਠੀ ਹੈ। ਅੱਜ ਜੇ ਸਿੱਧਾ ਜਿਹਾ ਕਹਿਣਾ ਹੋਵੇ, 100 ਹੱਥ ਰੱਸਾ ਸਿਰੇ ਤੇ ਗੰਢ ਵੀ ਪਾਣੀ ਰਿੜਕਿਆ ਜਾ ਰਿਹਾ। ਇਹਦੇ ਵਿੱਚ ਜਿੰਨਾ ਇਹ ਡਿਲੇ ਹੋ ਗਿਆ 5 ਸਾਲ ਜਿਹੜੇ ਵੀ ਹੋ ਗਏ, ਤਾਂ ਉਹਦੇ ਵਿੱਚੋਂ ਕੱਲ ਨੂੰ ਕੀ ਜਿਹੜਾ ਜੀ ਉਹ ਕੱਢਣ ਪਾਉਣ ਨੂੰ ਹੋਊਗਾ। ਹਾਂ, ਇੰਨਾ ਕੁ ਸੂਤਰਾਂ ਦੇ ਮੁਤਾਬਕ ਹੈਗਾ ਕਿ ਉਦੋਂ ਦੇ ਗ੍ਰਹਿ ਮੰਤਰੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਅਗਲੇ ਚਲਾਨ ਦੇ ਵਿੱਚ ਹੋ ਜਾਊਗਾ, ਪਰ ਅੜਿੱਕੇ ਕੋਈ ਨਹੀਂ ਆਉਂਦਾ ਇਹਨਾਂ ਦੇ ਵਿੱਚ। ਅੱਗੇ ਗੱਲ ਕਰਦੇ ਆ ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਦੀ ਜਿਹੜੀ ਇਹਨਾਂ ਦੀ ਲੀਡਰ ਆ, ਬਲੈਕਮੇਲਿੰਗ ਕਰਕੇ ਪਰਚਾ ਦਰਜ ਹੋਇਆ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਵਾਰੀ ਬਿਆਨ ਬੜਾ ਚਰਚਿਤ ਹੋਇਆ ਸੀਗਾ ਕਿ ਅਸੀਂ ਅਕਾਲੀ ਦਲ ਬਾਦਲ ਦੇ ਵਿੱਚ ਛਾਂਟ ਕੇ ਜਿਹੜੇ ਹੀਰੇ ਲਏ ਹੋਏ ਆ, ਔਰ ਇਹ ਹੀਰੇ ਜਿਹੜੇ ਜੀ ਉਹ ਕਈ ਵਾਰੀ ਆਪਣੇ ਰੰਗਤ ਜਿਹੜੀ ਉਹ ਵਿਖਾਉਂਦੇ ਆ। ਕਿਹੋ ਜਿਹੇ ਅਪਰਾਧੀ ਕਿਸਮ ਦੇ ਲੋਕ ਇਹਨਾਂ ਨੇ ਉਹਦੇ ਵਿੱਚ ਸ਼ਾਮਲ ਕੀਤੇ ਹੋਏ ਆ। ਇੱਕ ਦੋ ਨਹੀਂ, ਚਿੱਟੇ ਦੇ ਮਾਮਲੇ ਦੇ ਵਿੱਚ ਕਿੰਨੇ ਫੜੇ ਗਏ ਆ, ਮੇਰਾ ਖਿਆਲ ਗਿਣਤੀ ਤੋਂ ਹੀ ਜਿਹੜਾ ਜੀ ਉਹ ਬਾਹਰ। ਔਰ ਜੇ ਲੋਕਾਂ ਨੂੰ ਭੁੱਲ ਭੁਲਾ ਨਾ ਗਿਆ ਹੋਵੇ ਤੇ ਇੱਕ ਆਫੀਸਰ ਮੰਡ ਹੁੰਦੇ ਸਨ, ਉਹਨਾਂ ਦੀ ਲੱਤ ਤੋੜ ਦਿੱਤੀ ਗਈ ਸੀ ਲੁਧਿਆਣੇ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਸੀ। ਸਰਕਾਰ ਦੇ ਹੁੰਦਿਆਂ ਗੁੰਡਾਗਰਦੀਆਂ ਕਿਹੋ ਜਿਹੀਆਂ ਸੀਗੀਆਂ, ਕਿਉਂਕਿ ਜਿੰਨੇ ਗੈਂਗਸਟਰ ਵਗੈਰਾ ਜੀ ਉਸ ਟਾਈਮ ਹੀ ਪਨਪੇ ਇਹ ਤੇ ਵੱਡੇ ਹੋਏ। ਹੁਣ ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਿਹੜੀ ਸੰਗਰੂਰ ਡਿਸਟ੍ਰਿਕਟ ਦੀ ਹੈ, ਉਹਦੇ ਖਿਲਾਫ ਬਲੈਕਮੇਲ ਕਰਨ ਦਾ ਕੇਸ ਜਿਹੜਾ ਜੀ ਉਹ ਦਰਜ ਹੋਇਆ। ਅਕਾਲੀ ਦਲ ਬਾਦਲ ਧਨੌਲਾ ਸਰਕਲ ਦਾ ਜਥੇਦਾਰ, ਉਹਦਾ ਸਾਥੀ ਤੇ ਪਾਰਟੀ ਦੇ ਨਾਲ ਸੰਬੰਧਿਤ 2 ਔਰਤਾਂ ਨੂੰ ਅਰੈਸਟ ਕੀਤਾ ਗਿਆ। ਮਹਿਲਾ ਵਿੰਗ ਦੀ ਜਿਹੜੀ ਪ੍ਰਧਾਨ ਹੈ ਉਹਦੀ ਗ੍ਰਿਫਤਾਰੀ ਦੇ ਵਾਸਤੇ ਪੁਲਿਸ ਦੇ ਵੱਲੋਂ ਛਾਪੇ ਮਾਰੇ ਜਾ ਰਹੇ ਆ। SSP ਸੰਗਰੂਰ ਨੇ ਜਿਹੜਾ ਜੀ ਇਹ ਗੱਲ ਦੱਸੀ ਹੈ ਕਿ ਪਟਿਆਲਾ ਦੇ ਬੋਗਰਾ ਦੇ ਵਸਨੀਕ ਸੁਖਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਸੀ ਕਿ 25 ਅਗਸਤ ਨੂੰ ਧਨੌਲਾ ਦੇ ਵਸਨੀਕ ਮੱਖਣ ਸਿੰਘ ਤੇ ਗੌਰਵ ਕੁਮਾਰ, ਪਰਮਿੰਦਰ ਕੌਰ ਚੀਮਾ ਦੀ ਰਹਿਣ ਵਾਲੀ ਪਰਮਜੀਤ ਕੌਰ ਵਿਰਕ ਜਿਹੜੀ ਪ੍ਰਧਾਨ ਹੈ, ਇਹਨੇ ਗੁਰਵਿੰਦਰ ਕੌਰ ਨਾਮ ਦੀ ਔਰਤ ਤੋਂ ਫੋਨ ਕਰਵਾ ਕੇ ਹੰਡਿਆਇਆ ਦੇ ਵਿੱਚ ਪਾਰਟੀ ਦੇ ਕੰਮ ਸੰਬੰਧੀ ਬੁਲਾਇਆ, ਔਰ ਉੱਥੇ ਪਹੁੰਚਣ ਦੇ ਉੱਤੇ ਉਹਨੂੰ ਕਿਸੇ ਔਰਤ ਦੇ ਘਰੇ ਲੈ ਗਏ। ਉੱਥੇ ਉਹਦੀ ਵੀਡੀਓ ਜਿਹੜੀ ਸੀ ਉਹ ਬਣਾ ਲਈ। ਉਸ ਤੋਂ ਬਾਅਦ ਬਲੈਕਮੇਲ ਕਰਕੇ 10 ਲੱਖ ਰੁਪਏ ਦੀ ਉਸ ਤੋਂ ਮੰਗ ਕੀਤੀ, ਔਰ ਇਹਨਾਂ ਨੇ ਉਹਦੀ ਜੇਬ ਦੇ ਵਿੱਚੋਂ 20,000 ਰੁਪਇਆ ਉੱਥੇ ਕੱਢ ਲਿਆ। ਇਹ ਜਿਹੜੀ ਔਰਤ ਮਹਿਲਾ ਪ੍ਰਧਾਨ ਆ ਉਹਨੇ, ਤੇ ਉਹਦੀ ਗੱਡੀ ਵੀ ਜਿਹੜੀ ਸੀ ਉਹ ਜਬਰੀ ਖੋਲੀ। ਪਰਮਜੀਤ ਕੌਰ ਵਿਰਕ ਜਿਹੜੀ ਹੈ ਜੀ ਉਹ ਇਹਦੇ ਸਾਰੇ ਜਿਹੜਾ ਗਰੁੱਪ ਹੈ ਉਹਦੀ ਸਰਗਣਾ ਦੱਸੀ ਜਾਂਦੀ ਹੈ, ਔਰ ਇਹ ਕਿਹਾ ਜਾ ਰਿਹਾ ਕਿ ਉਹਦਾ ਕੰਮ ਹੀ ਜਿਹੜਾ ਜੀ ਇਹ ਹੈ ਤਾਂ ਕਿ ਇਸ ਕਿਸਮ ਦੀ ਬਲੈਕਮੇਲਿੰਗ ਜਿਹੜੀ ਦੀ ਉਹ ਕਰਦੀ ਹੈ। ਔਰ ਉਹਦੇ ਖਿਲਾਫ ਇਹ ਮਾਮਲਾ ਦਰਜ ਜਿਹੜਾ ਹੋ ਗਿਆ, ਔਰ ਉਹ ਬਾਕੀ ਤਾਂ ਅਰੈਸਟ ਹੋ ਗਏ। ਜਿਹੜੀ ਇਹ ਪ੍ਰਧਾਨ ਹੈ, ਪ੍ਰਧਾਨ ਇਸ ਵੇਲੇ ਜਿਹੜੀ ਜੀ ਉਹ ਟਿੱਬ ਗਈ ਆ। ਅਜੇ ਤੱਕ ਜਿਹੜਾ ਜੀ ਅਕਾਲੀ ਦਲ ਬਾਦਲ ਦੇ ਵੱਲੋਂ ਬਿਆਨ ਨਹੀਂ ਆਇਆ ਕਿ ਉਹਨੂੰ ਅਕਾਲੀ ਦਲ ਚੋਂ ਕੱਢ ਦਿੱਤਾ ਗਿਆ ਜਾਂ ਅਜੇ ਉਹਨੂੰ ਇਸ ਹੀਰੇ ਨੂੰ ਰੱਖਿਆ ਹੈ। ਅੱਗੇ ਮਹਿਬੂਬਾ ਮੁਫਤੀ ਦੀ ਗੱਲ ਕਰੀਏ ਤੇ 14 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾ। PDP ਜੰਮੂ ਕਸ਼ਮੀਰ ਦੀ ਉਹ ਪਾਰਟੀ ਹੈ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਭੇਟ ਚੜੀ। ਭਾਰਤੀ ਜਨਤਾ ਪਾਰਟੀ ਨੇ PDP ਦੇ ਨਾਲ ਚੋਣ ਜਿਹੜੀ ਜੀ ਲੜ ਕੇ ਬਾਅਦ ਦੇ ਵਿੱਚ ਜਿਹੜੀ ਸੀ ਉਹ ਸਰਕਾਰ ਬਣਾਈ। PDP ਨੂੰ ਇਹ ਕਹਾਣੀ ਨਹੀਂ ਸਮਝ ਆਈ, ਜਿਵੇਂ ਨਿਤਿਸ਼ ਕੁਮਾਰ ਨੂੰ ਅੱਜ ਵੀ ਜਿਹੜੀ ਉਹ ਨਹੀਂ ਸਮਝ ਆ ਰਹੀ। ਉਹਦੇ ਨਾਲ ਸਰਕਾਰ ਬਣਾਈ, ਮੁੜ ਕੇ ਉਹਨੂੰ ਬਦਨਾਮ ਕਰਕੇ ਜਿਹੜਾ ਜੀ ਉਹ ਛੱਡ ਦਿੱਤਾ। ਜਦੋਂ 370 ਧਾਰਾ ਜਿਹੜੀ ਜੀ ਉਹ ਖਤਮ ਕੀਤੀ ਗਈ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਰਾਜ ਦਾ ਦਰਜਾ ਵਾਪਸ ਲੈ ਲਿਆ ਗਿਆ, ਉਹਨੂੰ ਕੇਂਦਰੀ ਸ਼ਾਸਤ ਰਾਜ ਐਲਾਨ ਦਿੱਤਾ ਗਿਆ।
ਉਦੋਂ ਤੋਂ ਜਿਹੜਾ ਦੀ ਹਿਰਾਸਤ ਦੇ ਵਿੱਚ ਲਈ ਗਈ ਸਾਬਕਾ ਮੁੱਖ ਮੰਤਰੀ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫਤੀ ਨੂੰ ਕੱਲ ਦੇਰ ਸ਼ਾਮ ਜਿਹੜਾ ਦੀ ਉਹਦੇ ਰਿਹਾਈ ਦੇ ਹੁਕਮ ਆ ਗਏ, ਰਿਹਾ ਕਰ ਦਿੱਤਾ। ਮਹਿਬੂਬਾ ਨੂੰ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਕਸ਼ਮੀਰ ਦੇ ਵਿੱਚੋਂ 370 ਹਟਾਏ ਜਾਣ ਤੋਂ ਬਾਅਦ ਹਿਰਾਸਤ ਜਿਹੜਾ ਜੀ ਉਹ ਲਿਆ ਗਿਆ ਸੀ। 1 ਸਾਲ 2 ਮਹੀਨੇ 9 ਦਿਨ ਤੋਂ ਬਾਅਦ ਉਹ ਰਿਹਾ ਹੋਈ ਹੈ। 436 ਦਿਨ ਕੁੱਲ ਜਿਹੜਾ ਦੀ ਉਹਨੂੰ ਹਿਰਾਸਤ ਦੇ ਵਿੱਚ ਰਹਿਣਾ ਪਿਆ। ਮਹਿਬੂਬਾ ਨੇ ਰਿਹਾ ਹੋਣ ਤੋਂ ਬਾਅਦ ਕੋਈ 1.25 ਮਿੰਟ ਦਾ ਇੱਕ ਆਡੀਓ ਜਾਰੀ ਕੀਤਾ, ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਮੈਂ 1 ਸਾਲ ਤੋਂ ਜ਼ਿਆਦਾ ਅਰਸੇ ਤੋਂ ਬਾਅਦ ਰਿਹਾ ਹੋਈ ਹਾਂ। ਇਹਦੇ ਦੌਰਾਨ 5 ਅਗਸਤ 2019 ਨੂੰ ਕਾਲੇ ਦਿਨ ਦਾ ਕਾਲਾ ਫੈਸਲਾ ਹਰ ਵੇਲੇ ਮੇਰੇ ਦਿਲ ਦੇ ਉੱਤੇ ਵਾਰ ਕਰਦਾ ਰਹੂਗਾ। ਮੈਨੂੰ ਅਹਿਸਾਸ ਹੈ ਕਿ ਇਹ ਕੈਫੀਅਤ ਜੰਮੂ ਕਸ਼ਮੀਰ ਦੇ ਲੋਕਾਂ ਦੀ ਰਹੀ ਹੋਊਗੀ। ਇਹਦੇ ਵਿੱਚੋਂ ਕੋਈ ਵੀ ਸ਼ਖਸ ਉਸ ਦਿਨ ਡਾਕਾ ਜਨੀ ਤੇ ਬੇਇੱਜ਼ਤੀ ਨੂੰ ਭੁੱਲ ਨਹੀਂ ਸਕਦਾ। ਉਹਨੇ ਆਪਣੇ ਆਡੀਓ ਸੰਦੇਸ਼ ਦੇ ਵਿੱਚ ਇਹ ਕਿਹਾ ਕਿ ਸਾਨੂੰ ਸਭ ਨੂੰ ਇਹ ਗੱਲ ਯਾਦ ਰੱਖਣੀ ਹੋਊਗੀ ਕਿ ਦਿੱਲੀ ਦਰਬਾਰ ਨੇ ਪਿਛਲੇ ਸਾਲ 5 ਅਗਸਤ ਨੂੰ ਗੈਰ ਜਮਹੂਰੀ ਗੈਰ ਕਾਨੂੰਨੀ ਹੱਕ ਜਿਹੜੇ ਸੀ ਉਹ ਖੋਲੇ, ਉਹਨੂੰ ਵਾਪਸ ਲੈਣਾ ਹੋਊਗਾ। ਉਹਦੇ ਨਾਲ ਨਾਲ ਮਸਲੇ ਕਸ਼ਮੀਰ ਜਿਹਦੀ ਵਜ੍ਹਾ ਕਰਕੇ ਜੰਮੂ ਕਸ਼ਮੀਰ ਦੇ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਨਿਛਾਵਰ ਕੀਤੀ, ਉਹਨੂੰ ਜਾਰੀ ਰੱਖਣ ਦੇ ਵਾਸਤੇ ਸਾਨੂੰ ਆਪਣੀ ਜੱਦੋਜਹਿਦ ਜਿਹੜੀ ਉਹ ਜਾਰੀ ਰੱਖਣੀ ਹੋਊਗੀ। ਉਹਨੇ ਇਹ ਗੱਲ ਕਹੀ ਹੈ ਕਿ ਮੈਂ ਇਹ ਮੰਨਦੀ ਹਾਂ ਕਿ ਇਹ ਸੌਖਾ ਨਹੀਂ ਹੋਊਗਾ, ਪਰ ਯਕੀਨ ਹੈ ਕਿ ਸਾਡਾ ਸਭ ਦਾ ਹੌਸਲਾ ਜਿਹੜਾ ਜੀ ਇਹ ਔਖਾ ਰਸਤਾ ਤੈਅ ਕਰਨ ਦੇ ਵਿੱਚ ਸਾਡੀ ਮਦਦ ਜਿਹੜੀ ਵੀ ਉਹ ਕਰੂਗਾ। ਔਰ ਉਹਨੇ ਇਹ ਵੀ ਕਿਹਾ ਕਿ ਜਿਹੜੀਆਂ ਜੇਲ੍ਹਾਂ ਦੇ ਵਿੱਚ ਬੰਦ ਹੋਰ ਲੋਕ ਨੇ ਜੰਮੂ ਕਸ਼ਮੀਰ ਦੀਆਂ ਜੇਲ੍ਹਾਂ ਜਾਂ ਬਾਕੀ ਮੁਲਕ ਦੀਆਂ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਵੀ ਤੁਰੰਤ ਜਿਹੜਾ ਜੀ ਉਹ ਰਿਹਾ ਕੀਤਾ ਜਾਵੇ। ਉਹਨੇ ਇਹ ਰਿਹਾਈ ਤੋਂ ਬਾਅਦ ਇੱਕ ਆਡੀਓ ਸੰਦੇਸ਼ ਦੇ ਵਿੱਚ ਜਿਹੜਾ ਲਿਖਿਆ। ਔਰ 8 ਮਹੀਨਿਆਂ ਦੇ ਵਿੱਚ 4 ਵਾਰੀ ਉਹਦੀ ਜਗ੍ਹਾ ਜਿਹੜੀ ਸੀ ਉਹ ਬਦਲੀ ਗਈ। ਫਾਰੂਕ ਤੇ ਉਮਰ ਅਬਦੁੱਲਾ ਨੂੰ ਪਹਿਲਾਂ ਹੀ ਰਿਹਾ ਜਿਹੜਾ ਜੀ ਕਰ ਦਿੱਤਾ ਗਿਆ ਸੀਗਾ। ਐਕਚੁਅਲੀ ਇਹਦੀ ਜਿਹੜੀ ਬੇਟੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਗਈ ਹੋਈ ਸੀ। ਸੁਪਰੀਮ ਕੋਰਟ ਨੇ ਟਿੱਪਣੀ ਪਿਛਲੇ ਦਿਨੀ ਕੀਤੀ ਸੀ, ਅਜੇ ਫੈਸਲਾ ਉਹਨੇ ਪੈਂਡਿੰਗ ਰੱਖਿਆ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਕਿਸੇ ਨੂੰ ਇਉਂ ਇੰਨੀ ਦੇਰ ਤੱਕ ਨਜ਼ਰਬੰਦ ਨਹੀਂ ਰੱਖਿਆ ਜਾ ਸਕਦਾ। ਸੁਪਰੀਮ ਕੋਰਟ ਦਾ ਫੈਸਲਾ ਕਿਹੋ ਜਿਹਾ ਹੋਣਾ, ਸ਼ਾਇਦ ਉਦੋਂ ਪਹਿਲਾਂ ਮਹਿਬੂਬਾ ਮੁਫਤੀ ਜਿਹੜੀ ਜੀ ਉਹਨੂੰ ਰਿਹਾ ਕਰਨ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।